ਅੱਜ ਜਾਣੀ ਕਿ ਮੰਗਲਵਾਰ ਨੂੰ ਇੱਕ ਬਹੁਤ ਵੱਡੀ ਮੇਜਰ ਅਨਾਉਂਸਮੈਂਟ ਪਾਣੀਆਂ ਦੇ ਸੰਬੰਧ ਦੇ ਵਿੱਚ ਫੈਡਰਲ ਗਵਰਨਮੈਂਟ ਕਰਨ ਜਾ ਰਹੀ ਆ। ਸਾਊਥ ਵੈਸਟ ਦੇ ਵਿੱਚ ਕੋਲੋਰਾਡੋ ਰਿਵਰ ਬਹੁਤ ਜ਼ਿਆਦਾ ਸ਼ਰਿੰਕ ਹੋ ਗਿਆ, ਪਾਣੀ ਬਹੁਤ ਜ਼ਿਆਦਾ ਘਟ ਗਿਆ ਆ। ਲੇਕ ਮੀਡ ਦਾ ਜੋ ਪਾਣੀ ਦਾ ਲੈਵਲ ਆ ਉਹ ਬਹੁਤ ਜ਼ਿਆਦਾ ਥੱਲੇ ਚਲੇ ਗਏ ਆ। ਕਹਿੰਦੇ ਸਿਚੁਏਸ਼ਨ ਇਹ ਬਣ ਸਕਦੀ ਆ ਵੀ ਹਜ਼ਾਰਾਂ ਏਕੜ ਸੋਕੇ 'ਚ ਰਹਿ ਸਕਦੇ ਆ ਤੇ 25% ਦੇ ਕਰੀਬ ਸਾਰੇ ਲੋਕਾਂ ਨੂੰ ਆਪਣਾ ਪਾਣੀ ਘੱਟ ਕਰਨਾ ਪਊਗਾ। ਬਹੁਤ ਐਕਸਟਰਾ ਆਰਡੀਨਰੀ ਡਰਾਊਟ ਦੱਸਿਆ ਜਾ ਰਿਹਾ ਆ। ਕੋਲੋਰਾਡੋ ਰਿਵਰ ਨੂੰ ਸੁਕਾ ਰਿਹਾ ਹੈਗਾ। ਜੋ ਦੋ ਵੱਡੇ ਰਿਜ਼ਰਵਾਇਰਸ ਹੈਗੇ ਆ, ਇੱਕ ਲੇਕ ਮੀਡ ਆ ਤਾਂ ਇੱਕ ਲੇਕ ਪੋਵਲ, ਜੀ ਤੇ ਦੋਨੋਂ ਹੀ ਡਰੇਨ ਆਊਟ ਹੋ ਰਹੇ ਹੈਗੇ ਆ। ਮੇਜਰ ਅਨਾਉਂਸਮੈਂਟ ਅੱਜ ਆਣੀ ਆ ਟਾਇਰ 2 ਵਾਟਰ ਸ਼ਾਰਟੇਜ ਲੋਅਰ ਕੋਲੋਰਾਡੋ ਰਿਵਰ ਬੇਸਨ 'ਚ। ਸੋ ਇਹ ਬਹੁਤ ਵੱਡਾ ਏਰੀਆ ਹੈ ਜਿੱਥੋਂ ਕਈ ਸਟੇਟਸ ਨੂੰ ਪਾਣੀ ਜਾਂਦਾ ਹੈਗਾ ਆ, ਜਿਹਦੇ ਵਿੱਚ ਆਪਣੀ ਸਟੇਟ ਵੀ ਹੈਗੀ ਆ ਕੈਲੀਫੋਰਨੀਆ। ਕਹਿੰਦੇ ਵੀ ਇੰਨਾ ਥੱਲੇ ਚਲ ਗਿਆ, 1040 ਫੁੱਟ ਦੇ ਕਰੀਬ ਡਾਊਨ ਚਲਾ ਗਿਆ ਹੈਗਾ ਆ। ਤੇ ਰਿਜ਼ਰਵਾਇਰ ਸਿਰਫ 27% ਫੁੱਲ ਹੈਗਾ। ਦੇਖੋ, ਜਦੋਂ ਕਿ 100% ਹੋਣਾ ਚਾਹੀਦਾ, ਸਿਰਫ 27% ਫੁੱਲ ਹੈਗਾ। ਸੋ ਇਹਦਾ ਜਿਹੜਾ ਲੈਵਲ ਆ ਹੁਣ 1050 ਫੁੱਟ ਤੋਂ ਥੱਲੇ ਚਲੇ ਗਿਆ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੈਗਾ। ਤੇ ਪਹਿਲਾਂ ਸਟੇਟਸ ਨੂੰ ਸੀ ਵੀ ਆਪਸ ਦੇ ਵਿੱਚ ਗੱਲਬਾਤ ਕਰ ਲਓ, ਪਰ ਸਟੇਟਸ ਦੀ ਕੋਈ ਗੱਲਬਾਤ ਸਿਰੇ ਨਹੀਂ ਚੜ ਰਹੀ ਹੈਗੀ। ਤੇ ਹੁਣ ਫੈਡਰਲ ਗਵਰਨਮੈਂਟ ਨੂੰ ਐਂਟਰ ਕਰਨਾ ਪੈਣਾ ਹੈ। ਕੋਲੋਰਾਡੋ ਰਿਵਰ ਜੋ ਆ ਉਹ 7 ਸਟੇਟਾਂ ਨੂੰ ਪਾਣੀ ਦਿੰਦਾ ਹੈਗਾ ਵੈਸਟ ਦੇ ਵਿੱਚ, ਜਿਹਦੇ ਵਿੱਚ ਕੋਲੋਰਾਡੋ, ਯੂਟਾ, ਵਾਇਓਮਿੰਗ ਤੇ ਨਿਊ ਮੈਕਸੀਕੋ ਇਹ ਅਪਰ ਵੇਸਨ ਸਟੇਟਸ ਹੈਗੀਆਂ। ਤੇ ਕੈਲੀਫੋਰਨੀਆ, ਐਰੀਜ਼ੋਨਾ ਤੇ ਨਵਾਡਾ ਤੇ ਕੁਛ ਮੈਕਸੀਕੋ, ਕਿਉਂਕਿ ਮੈਕਸੀਕੋ ਦੇ ਵਿੱਚ ਵੀ ਦਰਿਆ ਲੰਘਦਾ ਆ, ਤੇ ਉਹਨਾਂ ਨੂੰ ਲੋਅਰ ਵੇਸਨ ਕਰਕੇ ਇੱਥੋਂ ਪਾਣੀ ਜਾਂਦਾ। ਜੋ ਇਹ ਐਕਟ ਹੋਇਆ ਸੀ ਰਾਜਕਨਵੀਰ ਸਿੰਘ ਜੀ 1920 ਚ ਹੋਇਆ ਸੀ। ਉਸ ਟਾਈਮ ਦੇ ਉੱਤੇ ਮੀਂਹ ਵੀ ਬਹੁਤ ਪੈਂਦਾ ਸੀ, ਪ੍ਰੈਸੀਪੀਟੇਸ਼ਨ ਬਹੁਤ ਜ਼ਿਆਦਾ ਸੀ, ਤੇ ਉਸ ਟਾਈਮ ਦੇ ਉੱਤੇ ਕਿਸੇ ਨੂੰ ਇਹ ਵੀ ਨਹੀਂ ਪਤਾ ਸੀ ਵੀ ਇੰਨੀ ਜ਼ਿਆਦਾ ਜਨਤਾ ਵੀ ਵੱਧ ਜਾਊਗੀ, ਕਿਉਂਕਿ 1920 ਤੋਂ ਲੈ ਕੇ ਹੁਣ 2022 ਦੇਖ ਲਓ ਪੋਪੂਲੇਸ਼ਨ ਕਿੰਨੀ ਵੱਧ ਗਈ ਆ। ਕਹਿੰਦੇ ਵੀ ਵੈਸਟ ਦੇ ਵਿੱਚ ਪੋਪੂਲੇਸ਼ਨ ਦਾ ਬੂਮ ਹੋਇਆ ਤੇ ਸੋਕਾ ਬਹੁਤ ਜ਼ਿਆਦਾ ਪੈਣਾ ਸ਼ੁਰੂ ਹੋ ਗਿਆ। ਇਹ ਉਸ ਟਾਈਮ ਦੇ ਉੱਤੇ ਕਿਸੇ ਨੇ ਸੋਚਿਆ ਨਹੀਂ ਸੀ, ਜਿਸ ਟਾਈਮ ਦੇ ਉੱਤੇ ਪਾਣੀ ਜਿਹੜੇ ਆ ਕਿਸ ਹਿਸਾਬ ਦੇ ਨਾਲ ਕਿਹਨੂੰ ਕਿੰਨਾ ਪਾਣੀ ਜਾਊਗਾ, ਡਿਵਾਈਡ ਹੋਊਗਾ। ਸੋ ਹਜ਼ਾਰਾਂ, ਕਹਿੰਦੇ ਵੀ 2 ਤੋਂ 4 ਮਿਲੀਅਨ ਏਕੜ ਫੀਟ ਆਫ ਵਾਟਰ ਯੂਸੇਜ ਚਾਹੀਦਾ ਆ ਨੈਕਸਟ ਈਅਰ ਦੇ ਲਈ। ਤੇ ਜੇ ਦੇਖਿਆ ਜਾਵੇ 1 ਏਕੜ ਜਿੱਥੇ ਖੇਤੀਬਾੜੀ ਹੁੰਦੀ ਆ 3,26,000 ਗੈਲਨ ਵਾਟਰ ਯੂਜ਼ ਹੁੰਦਾ ਆ ਰਫਲੀ ਐਵਰੇਜ। ਸੋ ਇਹ ਹੁਣ ਜੇ ਡਿਸਾਈਡ ਕਰਦੀ ਆ ਫੈਡਰਲ ਗਵਰਨਮੈਂਟ ਵੀ ਬਹੁਤ ਜ਼ਿਆਦਾ ਕੱਟ ਹੋਣਾ ਹੈ, ਤੇ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਅਸਰ ਇਹਦੇ ਤੇ ਪਊਗਾ। ਬਿਲਕੁਲ ਵੱਡੇ ਵਾਟਰ ਕੱਟਸ ਦੀ ਜਿਹੜੀ ਆ ਕਹਿੰਦੇ ਦਰਕਾਰ ਆ, ਤੇ ਫੈਡਰਲ ਗਵਰਨਮੈਂਟ ਕਹਿੰਦੇ 25% ਤੱਕ ਆਖ ਸਕਦੀ ਆ ਵੀ ਪਾਣੀ ਦੀ ਵਰਤੋਂ ਨੂੰ ਸੂਬਿਆਂ ਨੂੰ ਕਹੂਗੀ ਵੀ ਉਹ ਜਿਹੜੀ ਉਹ ਘਟਾਵੇ। ਕੋਲੋਰਾਡੋ ਰਿਵਰ ਦੇ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸਿਆ, ਫਾਰਮਸ ਨੂੰ ਇਰੀਗੇਟ ਕਰਨ ਦੇ ਲਈ, ਖੇਤੀਬਾੜੀ ਦੇ ਲਈ, ਪਾਣੀ ਦੇ ਲਈ, ਤੇ ਇੱਥੋਂ ਤੱਕ ਕਿ ਜਿਹੜੇ ਪਾਵਰ ਇਲੈਕਟ੍ਰਿਕ ਗ੍ਰਿਡਸ ਆ, ਹਾਈਡਰੋ ਪਾਵਰ ਦੇ ਨਾਲ ਜਿਹੜਾ ਹੂਵਰ ਡੈਮ ਆ, ਉੱਥੇ ਬਿਜਲੀ ਦਾ ਉਤਪਾਦਨ ਵੀ ਜਿਹੜਾ ਹੁੰਦਾ ਆ, ਤੇ 40 ਮਿਲੀਅਨ ਲੋਕਾਂ ਦੇ ਲਈ ਪੀਣ ਵਾਲਾ ਪਾਣੀ ਮੁਹੱਈਆ ਕਰਦੀ ਆ। ਸੋ ਸਪਲਾਈ ਜਿਹੜੀ ਇਸ ਟਾਈਮ ਲਗਾਤਾਰ ਕੋਲੋਰਾਡੋ ਰਿਵਰ ਦੇ ਵਿੱਚ ਪਾਣੀ ਦੀ ਜਿਹੜੀ ਉਹ ਘਾਟ ਆ ਰਹੀ ਆ। ਸੋ ਹੁਣ ਤੱਕ ਪਾਣੀ ਦੇ ਘਟਣ ਦੇ ਨਾਲ ਇੱਕ ਹੋਰ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਆਈ ਆ, 3 ਹੁਣ ਤੱਕ ਕੰਕਾਲ ਲੱਭੇ ਨੇ ਲੇਕ ਮੀਡ ਦੇ ਵਿੱਚੋਂ, ਜਿਹੜੇ ਕਿਸੇ ਨੇ ਮਾਰ ਕੇ ਕਿਸੇ ਨੂੰ ਸੁੱਟਿਆ ਹੋਊਗਾ। ਸੋ ਹੂਵਰ ਡੈਮ ਦੇ ਪਾਣੀ ਬਿਜਲੀ ਬਣਾਉਣ ਦੀ ਸ਼ਮਤਾ ਦੇ ਉੱਤੇ ਵੀ ਇਸ ਦਾ ਅਸਰ ਪੈ ਸਕਦਾ ਹੈਗਾ ਆ। ਸੋ ਹੁਣ ਆਪਸ ਦੇ ਵਿੱਚ ਸੂਬਿਆਂ ਦੀ ਇੱਕ ਹਿਸਾਬ ਦੇ ਨਾਲ ਸਿੰਘ ਫਸਣੇ ਆ ਵੀ ਕਿਹੜਾ ਪਾਣੀ ਕਿਹਨੂੰ ਜਿਹੜਾ ਆ ਉਹ ਜ਼ਿਆਦਾ ਜਿਹੜਾ ਉਹ ਮਿਲੇ। ਸੋ ਜੂਨ ਦੇ ਵਿੱਚ ਸੈਨੇਟ ਹੀਅਰਿੰਗ ਹੋਈ ਸੀ, ਜਿੱਥੇ ਬਿਊਰੋ ਆਫ ਰੀਕਲੇਮੇਸ਼ਨ ਦੇ ਜਿਹੜੇ ਚੀਫ ਕੈਮਿਲ ਟੂਟਨ, ਉਹਨਾਂ ਨੇ ਇਹ ਚੇਤਾਵਨੀ ਜਿਹੜੀ ਉਹ ਦਿੱਤੀ ਸੀ ਵੀ ਕਹਿੰਦੇ ਵੀ ਕੋਲੋਰਾਡੋ ਰਿਵਰ ਦੇ ਬੇਸਨ ਨੂੰ ਸਟੇਬਲਾਈਜ਼ ਕਰਨ ਦੇ ਲਈ ਸੂਬਿਆਂ ਨੂੰ ਤੇ ਵਾਟਰ ਡਿਸਟ੍ਰਿਕਟਸ ਆ ਉਹਨਾਂ ਨੂੰ 15 ਅਗਸਤ ਤੱਕ, ਜਿਹੜਾ ਕਿ ਕੱਲ ਲੰਘ ਗਿਆ, ਇਹ ਪਲਾਨ ਜਿਹੜਾ ਆ ਉਹ ਲਿਆਉਣਾ ਪੈਣਾ ਆ ਵੀ ਪਾਣੀ ਘੱਟ ਜਿਹੜਾ ਉਹ ਵਰਤਿਆ ਜਾਵੇ। ਜਿੱਦਾਂ ਹਰਜੋਤ ਜੀ ਨੇ ਕਿਹਾ ਵੀ 2 ਤੋਂ 4 ਮਿਲੀਅਨ ਏਕੜ ਫੁੱਟ ਦੀ ਲੋੜ ਹੈਗੀ ਆ ਅਗਲੇ ਸਾਲ ਦੇ ਲਈ। ਤੇ ਇੰਟਰਸਟੇਟ ਨੈਗੋਸੀਏਸ਼ਨ ਕੋਈ ਬਹੁਤੀਆਂ ਜਿਹੜੀਆਂ ਚੰਗੀਆਂ ਆ ਉਹ ਨਹੀਂ ਲੰਘ ਰਹੀਆਂ ਹੈਗੀਆਂ। ਸੋ ਕਹਿੰਦੇ ਵੀ ਇਹਦੇ ਵਿੱਚ ਹੁਣ ਪੋਲੀਟਿਕਸ ਦਾ ਕੋਈ ਰੌਲਾ ਰੱਪਾ ਨਹੀਂ ਆ, ਪਾਣੀ ਤਾਂ ਹਰ ਇੱਕ ਨੂੰ ਜਿਹੜਾ ਉਹ ਚਾਹੀਦਾ ਹੀ ਚਾਹੀਦਾ ਆ। ਇਹ ਕਹਿੰਦੇ ਵੀ ਹੁਣ ਸਿੰਪਲ ਮੈਥ ਹੈਗਾ ਆ,
ਇਸ ਦੇ ਵਿੱਚੋਂ ਪਾਣੀ ਹੁਣ ਲੋਕਾਂ ਦੇ ਪੀਣ ਲਈ ਵੀ ਚਾਹੀਦਾ, ਬਿਜਲੀ ਦੇ ਉਤਪਾਦਨ ਲਈ ਵੀ ਚਾਹੀਦਾ ਹੈ, ਤੇ ਨਾਲ ਦੇ ਨਾਲ ਜਿਹੜੀਆਂ ਸਬਜ਼ੀਆਂ ਆ, ਫਲ ਫਰੂਟ ਆ, ਤੇ ਉਹ ਸਾਰੀਆਂ ਇਰੀਗੇਸ਼ਨ ਦੇ ਲਈ ਵੀ ਨਾਲ ਚਾਹੀਦਾ ਹੈਗਾ। ਹੁਣ ਇੱਕ ਜਿਹੜਾ ਚੀਜ਼ ਹਰਜੋਤ ਸਿੰਘ ਜੀ ਇਸ ਟਾਈਮ ਇਹ ਦੇਖਣ ਦੇ ਵਿੱਚ ਗੱਲ ਆ ਰਹੀ, ਆਪਾਂ ਥੋੜੇ ਦਿਨ ਪਹਿਲਾਂ ਵੀ ਗੱਲ ਦੱਸਿਆ ਸੀ ਵੀ ਕਿੱਦਾਂ ਫਰੈਜ਼ਨੋ ਸਿਟੀ ਆਪਣੇ ਜਿਹੜੇ ਤੁਹਾਡੇ ਲੌਨਸ ਹੈਗੇ ਆ, ਗ੍ਰਾਸ ਲੌਨਸ ਆ, ਉਹਨਾਂ ਨੂੰ ਚੇਂਜ ਕਰਨ ਦੇ ਲਈ ਵੀ ਉਹਨਾਂ ਨੂੰ ਹਟਾ ਕੇ ਤੇ ਕੁਛ ਹੋਰ ਉੱਥੇ ਲਾ ਲਓ, ਫਲ ਫਰੂਟ ਲਾ ਲਓ, ਸਬਜ਼ੀਆਂ ਜਿਹੜੀਆਂ ਉਹ ਲਾ ਲਓ, ਉਹਦੇ ਲਈ ਤੁਹਾਨੂੰ ਸਬਸਿਡਾਈਜ਼ ਕਰ ਰਹੀ ਆ, ਪੈਸੇ ਜਿਹੜੀ ਉਹ ਦੇ ਰਹੀ ਆ। ਸੋ ਕਹਿੰਦੇ ਵੀ ਇਸ ਟਾਈਮ ਜਿਹੜੇ ਵਾਟਰ ਇੰਟੈਂਸਿਵ ਲੌਨਸ ਆ ਉਹਨਾਂ ਨੂੰ ਇਸ ਦੇ ਵਿੱਚੋਂ ਜਿਹੜਾ ਹਟਾਉਣ ਦੀ ਜਿਹੜੀ ਆ ਉਹ ਕਵਾਇਦ ਚੱਲਣੀ ਚਾਹੀਦੀ ਆ। ਕੈਲੀਫੋਰਨੀਆ ਦੇ ਵਿੱਚ ਹੁਣ ਬੀਤੇ ਦਿਨਾਂ 'ਚ ਹਰਜੋਤ ਸਿੰਘ ਜੀ ਰੌਲਾ ਪਿਆ, ਕਹਿੰਦੇ ਵੀ ਆਮ ਲੋਕਾਂ ਦੇ ਉੱਤੇ ਤਾਂ ਸਿੱਧੇ ਤੌਰ ਦੇ ਉੱਤੇ ਪਾਣੀ ਦੀ ਵਰਤੋਂ ਦੇ ਉੱਤੇ ਰੋਕ ਲਾਈ ਗਈ ਆ, ਪਰ ਉੱਥੇ ਹੀ ਇਸ ਪਾਣੀ ਦੀ ਵਰਤੋਂ ਘਟਾਉਣ ਦੇ ਲਈ ਐਕਸੈਪਸ਼ਨ ਦੇ ਦਿੱਤੀ ਗਈ ਗੋਲਫ ਕੋਰਸਿਸ ਨੂੰ। ਲੋਕ ਕਹਿੰਦੇ ਯਾਰ ਆਹ ਤੇ ਸ਼ਰੇਆਮ ਜਿਹੜਾ ਉਹ ਧੱਕਾ ਹੈ। ਸਭ ਤੋਂ ਵੱਡਾ ਪਾਣੀ ਦੀ ਵੇਸਟੇਜ ਕਰਨ ਵਾਲਿਆਂ ਦੇ ਵਿੱਚੋਂ ਗੋਲਫ ਕੋਰਸ ਜਿਹੜੇ ਉਹ ਮੰਨੇ ਜਾਂਦੇ, ਕਿਉਂਕਿ ਘਾਹ ਹਰਾ ਰੱਖਣ ਦੇ ਲਈ ਬਹੁਤ ਹੀ ਜ਼ਿਆਦਾ ਪਾਣੀ ਦੀ ਵਰਤੋਂ ਉਹ ਕਰਨੀ ਪੈਂਦੀ ਆ, ਤੇ ਕੁਝ ਕੁ ਅਮੀਰ ਲੋਕਾਂ ਨੇ ਆ ਕੇ ਜਿਹੜਾ ਉੱਥੇ ਉਹ ਖੇਲਣਾ ਹੁੰਦਾ ਆ। ਸੋ ਇਹ ਜਿਹੜੀਆਂ ਚੀਜ਼ਾਂ ਨੂੰ ਦੇਖਦੇ ਹੋਏ ਹੁਣ ਲੋਕਾਂ ਨੂੰ ਓਵਰਆਲ ਕਾਫੀ ਆਪਣਾ ਰਵੱਈਆ ਪਾਣੀ ਕਿਹਨੂੰ ਜ਼ਿਆਦਾ ਲੱਗਦਾ, ਕਿੱਦਾਂ ਲੱਗਦਾ, ਉਸ ਦੇ ਪ੍ਰਤੀ ਬਦਲਣ ਦੀ ਜ਼ਰੂਰਤ ਹੈਗੀ ਆ।